ਅਗਲੀ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ। ਇਹਨਾਂ ਦਿਨਾਂ ਦੇ ਵਿੱਚ ਖਾਸੇ ਸਰਗਰਮ ਨਜ਼ਰ ਆ ਰਹੇ ਨੇ ਸੁਨੀਲ ਕੁਮਾਰ ਜਾਖੜ। ਉਹ ਕਹਿੰਦੇ ਵੀ ਡੋਪ ਟੈਸਟ ਨਹੀਂ ਗਾ, ਜਿਹੜੇ ਆਪਾਂ ਚਰਚਾ ਕੀਤੀ ਸੀ ਹਰਪਾਲ ਸਿੰਘ ਚੀਮਾ ਤੇ ਰਾਜਾ ਵੜਿੰਗ ਦੇ ਹਵਾਲੇ ਦੇ ਨਾਲ। ਕਹਿੰਦੇ ਆਮਦਨ ਜਾਂਚ ਕਰਾਓ, ਇਹਨਾਂ ਦੀ ਡੋਪ ਟੈਸਟ ਤਾਂ ਪਿੱਛੇ ਆ, ਆਮਦਨ ਜਾਂਚ ਹੋਣੀ ਚਾਹੀਦੀ ਹੈ। ਪ੍ਰਵੀਨ ਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸੁਨੀਲ ਜਾਖੜ ਜਦੋਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਅੰਤਮ ਅਰਦਾਸ ਮੌਕੇ ਸੰਬੋਧਨ ਕਰ ਰਹੇ ਸੀ, ਤਦ ਵੀ ਉਹ ਉਸ ਧਿਰ ਦੇ ਬਣ ਕੇ ਜਿਵੇਂ ਗੱਲ ਕਰ ਰਹੇ ਸੀ, ਉਹ ਤਰੀਕਾਕਾਰ ਇੱਕ ਸੁਲਝੇ ਹੋਏ ਸਿਆਸਤਦਾਨ ਦੇ ਤਰੀਕੇਕਾਰ ਵਾਲਾ ਹੈਗਾ, ਕਿਉਂਕਿ ਉਹ ਲੀਡਰ ਤਾਂ ਕਾਗ ਹੈਗੇ ਤੇ ਹੁਣ ਠੀਕ ਥਾਂ ਬੈਠੇ ਗਲਤ ਥਾਂ ਬੈਠੇ, ਅਗਲੇ ਦੀ ਆਪਣੀ ਮਰਜ਼ੀ ਆ, ਹੈ ਨਾ, ਜਿੱਥੇ ਮਰਜ਼ੀ ਕੋਈ ਵਿਚਰੇ, ਪਰ ਉਹ ਸਿਆਸਤਦਾਨ ਹੈਗੇ। ਮੌਕੇ ਦੀ ਨਜਾਕਤ ਦੇ ਉੱਤੇ ਉਹਨਾਂ ਨੂੰ ਚੌਕਾ ਛੱਕਾ ਮਾਰਨਾ ਆਉਂਦਾ, ਪਰ ਕਈ ਵਾਰ ਟਪਲਾ ਖਾ ਜਾਂਦੇ ਨੇ, ਰਹਿ ਫਿਰ ਦੂਰ ਜਾਂਦੇ ਨੇ ਜੀ। ਸੋ ਉਹ ਜਾਖੜ ਹੁਣ ਸੀਐਮ ਦਾ ਚਿਹਰਾ ਬਣਨ ਨੂੰ ਕਾਹਲੇ ਨੇ। ਠੀਕ ਹੈ। ਉਹ ਜਾਖੜ ਹੁਣ ਬੀਜੇਪੀ ਵੱਲੋਂ ਬੜਾ ਭਰਾ ਬਣ ਕੇ ਅਕਾਲੀ ਦਲ ਨਾਲ ਗੱਠਜੋੜ ਵੀ ਚਾਹੁੰਦੇ ਨੇ, ਤੇ ਪਰ ਚਾਹੁੰਦੇ ਵੀ ਇਸ ਸ਼ਰਤ ਨੇ ਕਿ ਸੀਐਮ ਦਾ ਚਿਹਰਾ ਮੈਂ ਹੋਊਂਗਾ। ਹੁਣ ਇੱਥੇ ਪਤਾ ਨਹੀਂ ਹੁੰਦਾ ਕਦੋਂ ਕੋਈ ਮਨੋਹਰ ਲਾਲ ਬਣ ਜਾਵੇ ਤੇ ਕਦੋਂ ਕੋਈ ਸੈਣੀ ਬਣ ਜਾਵੇ ਤੇ ਕਦੋਂ ਕੋਈ ਭਜਨ ਲਾਲ, ਉੱਥੇ ਵਾਲਾ ਰਾਜਸਥਾਨ ਵਾਲਾ ਭਜਨ ਸ਼ਰਮਾ ਕੀ ਉਹ ਬਣ ਜਾਵੇ ਨਾ, ਪਤਾ ਹੀ ਨਹੀਂਗਾ ਬੀਜੇਪੀ ਕਿੱਥੋਂ ਕਿਹਨੂੰ ਕੱਢ ਲਿਆਉਂਦੀ ਹੈ। ਸੋ ਇਸ ਲਈ ਪਹਿਲਾਂ ਤਾਂ ਉਹਦੇ ਲਈ ਬਈ ਪੰਜਾਬ ਤਿਆਰ ਵੀ ਹੈ ਕਿ ਨਹੀਂ, ਇਹ ਹਿਸਾਬ ਲਾ ਲਿਓ ਜਾਖੜ ਸਾਹਿਬ, ਫੇਰ ਗੱਲਾਂ ਕਰੋ ਇਹ ਤਾਂ। ਹਾਂ, ਪਰ ਜਾਖੜ ਹੋਰੀ ਬਤੌਰ ਸਿਆਸਤਦਾਨ ਜਿਹੜਾ ਹਮਲਾ ਕਰ ਰਹੇ ਨੇ, ਉਹ ਲੋਕਾਂ ਨੂੰ ਲੱਗ ਰਿਹਾ ਕਿ ਇਹ ਹੋਣਾ ਚਾਹੀਦਾ। ਠੀਕ ਹੈ। ਹੁਣ ਉਹ ਕਹਿੰਦੇ ਵੀ ਆ ਡੋਪ ਟੈਸਟ ਖੇਡੀ ਜਾਂਦੇ ਨੇ ਸੱਤਾਧਾਰੀ ਤੇ ਵਿਰੋਧੀ ਧਿਰ, ਰਾਜਾ ਵੜਿੰਗ ਵੀ ਤੇ ਉਧਰ ਹਰਪਾਲ ਚੀਮਾ ਵੀ। ਉਹ ਕਹਿੰਦਾ ਡੋਪ ਟੈਸਟ ਛੱਡੋ, ਇਹਨਾਂ ਦਾ ਸਾਰਿਆਂ ਦਾ ਮਨੀ ਟ੍ਰੇਲ ਟੈਸਟ ਕਰੋ, ਜੀ ਆਮਦਨ ਦੀ ਜਾਂਚ ਕਰਾਓ। ਬਈ 3 ਸਾਲਾਂ ਚ ਅਜਿਹੀ ਕਿਹੜੀ ਗਿੱਦੜ ਸਿੰਘੀ ਮਿਲ ਗਈ, ਕਿਹੜੀ ਲੋਟਰੀ ਲੱਗ ਗਈ ਸੱਤਾਧਾਰੀ ਧਿਰਾਂ ਦੇ। ਉਹ ਤਾਂ ਸ਼ਰੇਆਮ ਦੋਸ਼ ਲਾ ਰਹੇ ਨੇ। ਉਹ ਕਹਿੰਦੇ ਵੀ ਤੁਸੀਂ ਚਿੱਟੇ ਦੇ ਖਿਲਾਫ ਕੀ ਲੜੋਗੇ, ਚਿੱਟਾ ਵੇਚਣ ਵਾਲੇ ਤਾਂ ਤੁਸੀਂ ਫੰਡ ਲਏ ਹੋਏ ਨੇ। ਸਹੀ। ਤੇ ਜੇ ਅਗਲਾ ਝੂਠਾ ਦੋਸ਼ ਲਾ ਰਿਹਾ, ਬਾਈ ਹੁਣ ਤੱਕ ਪਰਚਾ ਹੋ ਕੇ ਅੰਦਰ ਫੜ ਕੇ ਕੀਤਾ ਹੁੰਦਾ ਤੁਸੀਂ, ਤੇ ਜਵਾਬ ਦਿਓ ਜਾਂ ਤਾਂ ਉਹਦੀ ਗੱਲ ਦਾ, ਜਾਂ ਤੁਸੀਂ ਉਹਦੇ ਤੇ ਕੇਸ ਕਰੋ ਕਿ ਵੀ ਸਾਡੀ ਕਿਰਦਾਰਕੁਸ਼ੀ ਕਰ ਰਹੇ ਆ। ਪਰ ਜੇ ਤੁਹਾਡੇ ਬੁੱਲਾਂ ਤੇ ਜਿੱਪ ਲੱਗ ਗਈ ਆ, ਫਿਰ ਇਹਦਾ ਮਤਲਬ ਹੈ ਲਾਲਚ ਕਾਲਾ, ਜੇ ਅਗਲਾ ਕਹਿ ਰਿਹਾ। ਸਹੀ। ਉਹ ਇੱਥੋਂ ਤੱਕ ਵੀ ਪੁੱਛ ਰਿਹਾ, ਕਹਿੰਦਾ ਵੀ ਏਡੀਆਂ ਬੜੀਆਂ ਗੱਡੀਆਂ ਕਿੱਥੋਂ ਆ ਗਈਆਂ, ਮੈਂ ਤਾਂ ਅਜੇ ਵੀ ਇਨੋਵਾ ਚ ਘੁੰਮਦਾ, ਜਦੋਂ ਕਿ ਤਕੜਾ ਕਾਰੋਬਾਰੀਆਂ ਚੋਂ ਕਾਰੋਬਾਰੀ ਹੈ ਇਹਨੂੰ ਜਾਖੜ। ਸਹੀ ਹੈ। ਵੱਡੇ ਬਾਗਵਾਨਾਂ ਚੋਂ 1 ਨੰਬਰ ਬਾਗਵਾਨਾਂ ਚੋਂ ਆਉਂਦਾ ਪੰਜਾਬ ਚੋਂ। ਕਿੰਨੂਆਂ ਦਾ ਸਭ ਤੋਂ ਵੱਡਾ ਮਤਲਬ ਖੇਤੀ ਦਾ ਉਹਦੇ ਕੋਲ ਉਹ ਹੈ ਬਾਗਵਾਨ ਦਾ, ਤੇ ਸੋਨੀਆ ਗਾਂਧੀ ਨੂੰ ਹਰ ਸਾਲ ਟੋਕਰਾਂ ਦੇਣ ਜਾਂਦਾ ਸੀ। ਸੋ ਇਸ ਲਈ ਫਿਰ ਤਾਂ ਵੀ ਉਹ ਬੰਦਾ ਆਪਣੇ ਆਪ ਨੂੰ ਇਹ ਦੱਸ ਰਿਹਾ ਕਿ ਵੀ ਜੇ ਮੇਰੇ ਕੋਲ ਕੁਛ ਹੈਗਾ ਤਾਂ ਮੇਰਾ ਹਿਸਾਬ ਕਿਤਾਬ ਸਹੀ ਆ, ਤੁਸੀਂ ਇਹਨਾਂ ਦੀ ਜਾਂਚ ਕਰੋ ਕਿ 3 ਸਾਲਾਂ ਚ ਇਹੋ ਜਿਹਾ ਕਿੱਥੋਂ ਆ ਗਿਆ ਆਮਦਨ। ਬਿਲਕੁਲ MLA ਕੋਲ ਤਨਖਾਹ ਪੱਤਿਆਂ ਤੋਂ ਇਲਾਵਾ ਜੇ ਹੋਰ ਕੋਈ ਸਾਧਨ ਨਹੀਂ ਗਾ, ਫਿਰ ਉਹਦੀ ਆਮਦਨ ਚ ਇੰਨਾ ਵਾਧਾ ਕਿੱਥੋਂ ਹੋ ਜਾਂਦਾ। ਸਹੀ ਹੈ। ਇਸ ਲਈ ਉਹ ਕਹਿੰਦੇ ਮਨੀ ਜਾਂਚ ਕਰਾਓ, ਇਹਨਾਂ ਦੀ ਆਮਦਨ ਦੀ ਜਾਂਚ ਕਰੋ। ਹੋਰ ਤਰੀਕਾ ਉਹਨਾਂ ਨੇ ਸਵਾਲ ਖੜਾ ਕਰਤਾ। ਉਹ ਕਹਿੰਦੇ ਵੀ 3 ਸਾਲਾਂ ਦੇ ਅੰਦਰ ਇਹਨਾਂ ਦੇ 8-8, 10-10 ਏਕੜ ਦੇ ਫਾਰਮ ਹਾਊਸ ਬਣ ਗਏ। ਠੀਕ ਹੈ। ਉਹ ਕਹਿੰਦੇ ਕੈਪਟਨ ਦਾ 4 ਏਕੜ ਦੇ ਫਾਰਮ ਹਾਊਸ ਨੂੰ ਬਹੁਤ ਰੌਲਾ ਪਾਉਂਦੇ ਸੀ ਸਾਰੇ, ਉਦੋਂ ਤਾਂ ਫਿਰ ਵੀ 4 ਏਕੜ ਦਾ ਸੀ, ਉਹਦੇ ਮੂਹਰੇ ਤਾਂ ਮਹਾਰਾਜਾ ਵੀ ਲੱਗਦਾ ਸੀ ਕਹਿੰਦੇ, ਹੈ ਨਾ। ਤੇ ਪਰ ਇਹ ਦੱਸੋ ਕਿਹੜੇ ਮਹਾਰਾਜੇ ਨੇ ਕਿ ਜਿਨ੍ਹਾਂ ਦੇ 3 ਸਾਲਾਂ ਦੇ ਵਿੱਚ 8-10 ਏਕੜ ਦੇ ਵੱਡੇ ਫਾਰਮ ਹਾਊਸ ਬਣ ਗਏ। ਹੋਰ ਇਹ ਤੋਂ ਗਾਹਾਂ ਉਹਨਾਂ ਨੇ ਹਮਲਾ ਕੀਤਾ ਸ਼ਰੇਆਮ। ਉਹ ਕਹਿੰਦੇ ਵੀ ਇਹਨਾਂ ਨੇ ਆਪਣੇ ਨਾਂ ਤੇ, ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ, ਘਰ ਵਾਲੀ ਜਵਾਕਾਂ ਦੇ ਨਾਂ ਤੇ ਗੋਆ ਤੱਕ ਚ ਜ਼ਮੀਨਾਂ ਲੈ ਲਈਆਂ। ਚਲੋ ਉਹ ਤਾਂ ਗੋਆ ਤੱਕ ਗਏ ਨੇ, ਪੰਜਾਬ ਦੇ ਲੋਕ ਤਾਂ ਆਸਟ੍ਰੇਲੀਆ ਤੱਕ ਡੋਲੀ ਜਾਂਦੇ ਨੇ ਚੀਜ਼ਾਂ। ਬਿਲਕੁਲ ਕਹਿੰਦੇ ਨੇ, ਸਹੀ ਹੈ। ਉਹ ਤਾਂ ਕਹਿੰਦੇ ਜੀ ਉੱਥੇ ਤੱਕ ਸਾਰਾ ਕੁਝ ਹੋ ਗਿਆ, ਸਰਕਾਰ ਜੇ ਨਾ ਆਈ ਦੁਬਾਰਾ ਕਹਿੰਦੇ ਸਾਰੇ ਆਸਟ੍ਰੇਲੀਆ ਨੂੰ ਭੱਜਣਗੇ ਲੋਕ, ਤਾਂ ਇਹ ਕਹਿੰਦੇ ਨੇ ਇਨਵੈਸਟਮੈਂਟ ਤਾਂ ਉੱਥੇ ਹੋ ਗਈ। ਸੋ ਇਹ ਲੋਕਾਂ ਦੀ ਜ਼ਬਾਨ ਤੁਸੀਂ ਫੜ ਨਹੀਂ ਸਕਦੇ, ਤੇ ਜੇ ਕਿਤੇ ਅੱਗ ਲੱਗੀ ਹੁੰਦੀ ਹੈ ਧੂੰਆਂ ਤਾਂ ਹੀ ਉੱਡਦਾ। ਸੋ ਇਸ ਲਈ ਇਹ ਸਾਰੇ ਪਹਿਲੂਆਂ ਦੇ ਉੱਤੇ ਉਹ ਕਹਿੰਦੇ ਜੀ ਜਾਂਚ ਕਰਾਓ, ਤੇ ਜਾਂਚ ਈਡੀ ਤੋਂ ਕਰਾਓ। ਈਡੀ ਫਿਰ ਜਾਖੜ ਸਾਹਿਬ ਦੀ ਆਪਣੀ ਹੈ ਬਈ, ਈਡੀ ਤੋਂ ਤਾਂ ਜੋ ਮਰਜ਼ੀ ਤਿਆਰ ਕਰਾ ਲਓ। ਫਿਰ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨੀ, ਜਿਹੜੇ ਇਹਨਾਂ ਚੋਂ ਆਪਣੇ ਵਾਲੇ ਪਾਸੇ ਲਿਜਾਣੇ ਹੋਣਗੇ, ਉਹਨਾਂ ਦੀ ਈਡੀਆਂ ਦੀ ਫਾਈਲਾਂ ਦਾ ਪੰਨਾ ਖੁੱਲੂਗਾ ਹੀ ਨਹੀਂ, ਸਿਰਫ ਫਾਈਲ ਬਣੂਗੀ। ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਸੱਚਮੁੱਚ ਕਰਨੀ ਹੋਵੇ। ਪਰ ਮੈਂ ਤਾਂ ਕਹਿੰਦਾ ਜੀ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਜੇ ਡੋਪ ਟੈਸਟ ਕਰਾਉਣਾ ਹੈ ਤਾਂ 117 MLA ਦਾ ਕਰਾਓ, 13 ਲੋਕ ਸਭਾ 7 ਰਾਜ ਸਭਾ ਦਾ ਕਰਾਓ। ਉਸੇ ਤਰ੍ਹਾਂ ਆਮਦਨ ਦੀ ਜਾਂਚ ਮੌਜੂਦਾ ਦੀ ਵੀ ਕਰਾਓ ਤੇ ਸਾਬਕਾ ਦੀ ਵੀ ਕਰਾਓ, ਪ੍ਰਧਾਨਾਂ ਦੀ ਵੀ ਕਰਾਓ ਤੇ ਸਾਬਕਾ ਪ੍ਰਧਾਨਾਂ ਦੀ ਵੀ ਕਰਾਓ, ਵਿਰੋਧੀ ਧਿਰ ਦੇ ਲੀਡਰ ਦੀ ਵੀ ਕਰਾਓ, ਸੱਤਾਧਾਰੀ ਧਿਰ ਦੀ ਵੀ ਕਰਾਓ, ਸਾਰੀ ਲੀਡਰਸ਼ਿਪ ਦੀ ਜਾਂਚ ਕਰਾਓ ਨਾ, ਫਿਰ ਤਾਂ ਸਵਾਲ